ਛੱਡ ਦੇ ਸਾਰੇ ਤੰਦ ਬਖੇੜੇ, ਆ ਸਜਣਾ ਹੁਣ ਬਹਿ ਜਾ ਨੇੜੇ, ਆ ਸਜਣਾ ਹੁਣ ਬਹਿ ਜਾ ਨੇੜੇ, ਮਨ ਦੀ ਮੈਲ ਮੁਕਾ ਬੰਦਿਆ, ਰੱਬ ਦੇ ਗੁਣ ਤੂੰ ਗਾ ਬੰਦਿਆ ਬਈ, ਰੱਬ ਦੇ ਗੁਣ ਤੂੰ ਗਾ ਬੰਦਿਆ। ਮੰਨਿਆ ਤੇਰੀ ਅਕਲ ਹੈ ਵੱਡੀ, ਤੂੰ ਕਦੇ ਕੋਈ ਕਸਰ ਨਾ ਛੱਡੀ, ਫਿਰ ਵੀ ਰੁਕ ਗਈ ਜੀਵਨ ਗੱਡੀ, ਬੰਦਗੀ ਦਾ ਧੱਕਾ ਲਾ ਬੰਦਿਆ, ਰੱਬ ਦੇ ਗੁਣ ਤੂੰ ਗਾ ਬੰਦਿਆ ਬਈ, ਰੱਬ ਦੇ ਗੁਣ ਤੂੰ। ਖੁਸ਼ੀ ਹੋਈ ਬਸ ਇੰਨੀ ਹੈਗੀ ਵੀ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮੈਨੂੰ ਕਿਵੇਂ ਲੈ ਆਈ, ਕਿਆ ਸੀਗਾ ਵੀ ਡਿੱਕਾ ਹੀ ਨਹੀਂ ਕੋਈ ਵੀ ਭਾਵੇਂ ਉੱਥੇ ਰਹਿ ਜੀਏ, ਕੋਈ ਪਰਵਾਹ ਨਹੀਂ ਹੈਗੀ ਬਸ। ਅੱਛਾ ਹਾਂ ਬਸ ਇੰਨਾ ਕਿ ਜ਼ਰੂਰ ਸੋਚਦੀ ਸੀ ਵੀ ਜਾਂਦੀ ਨੂੰ ਨਾ ਕੁਛ ਹੋਵੇ, ਦਰਸ਼ਨ ਹੋ ਜਾਣ ਫੇਰ ਭਾਵੇਂ ਉਹਦੀ ਹੋ ਜੇ ਬਸ। ਮੈਨੂੰ ਕਿਹਾ ਸੀਗਾ ਵੀ ਤੇਰੀ ਸਰਜਰੀ ਹੋਊ, ਕੋਈ ਹੱਲ ਨਹੀਂ ਹੈਗਾ, ਬਲੌਕ ਇੰਨੀ ਹੈਗੀ। ਅੱਛਾ ਮੈਂ ਆਖਿਆ ਮੈਨੂੰ ਸਰਜਰੀ ਦੀ ਕੋਈ ਲੋੜ ਨਹੀਂ, ਇਸ ਦਾ ਪ੍ਰੋਗਰਾਮ 2 ਸਾਲ ਹੋ ਗਏ ਤੇ ਸਾਨੂੰ ਫੜਾਉਂਦਿਆਂ, ਗੁਰੂ ਨੇ ਬਣਾਤਾ ਬਸ ਸੰਗ ਦੇ ਸਾਥ ਨਾਲ ਬਣ ਗਿਆ। ਤੇ ਤੁਹਾਡੀ ਕਿੰਨੀ ਉਮਰ ਹੈ? 75 ਕਰ ਦਿਓ, ਚਲੋ ਤਾਂ 73 ਸਾਲ ਕਰ। ਚਲੋ ਅੱਛਾ, ਪਹਿਲੀ ਵਾਰੀ ਦੇਖੀ ਕਿ ਬੀਬੀ ਜੀ ਨੇ ਕਿਹਾ 2 ਸਾਲ ਵਧਾ ਦਿਓ, ਨਹੀਂ ਤਾਂ ਉਦਾਂ ਕਹਿੰਦੇ 2-4 ਸਾਲ ਘਟਾ ਹੀ ਲਈਏ। ਅੱਛਾ ਨਾਮ ਸਭ ਜਾ ਕੇ ਅਸੀਂ ਵੀ ਇਕੱਠੇ ਜਾਂਦੇ ਨੇ, ਸੁਲਤਾਨਪੁਰ ਲੋਧੀ ਗਏ ਵੀ ਸਾਰੇ ਅਸੀਂ ਨੇ ਤੀਰਥਾਂ ਦੀ ਯਾਤਰਾ ਕਰਦੀ। ਇਹ ਬਾਬੇ ਨਾਨਕ ਦੀ ਤੀਰਥ ਯਾਤਰਾ ਨੂੰ ਸਾਡੀਆਂ ਅੱਖਾਂ ਲੋਚਦੀਆਂ ਸੀ। ਸਾਡੀ 2 ਟਾਈਮ ਦੀ ਅਰਦਾਸ ਸੀ, ਅਸੀਂ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਹੁੰਦੇ ਵੀ ਬਾਬਾ ਜੀ ਸਾਡੀ ਅਰਦਾਸ ਸੁਣੋ। ਇਹ ਸਾਡੀ ਹੁਣ ਅਰਦਾਸ ਪੂਰੀ ਹੋ ਗਈ, ਬਾਕੀ ਸਾਡੀ ਉਮਰ ਦੇ ਹਿਸਾਬ ਸਾਡੀ ਯਾਤਰਾ ਵੀ ਪੂਰੀ ਹੋ ਗਈ। ਜੀ ਮਾਤਾ ਜੀ ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ, ਗੁਰੂ ਦੀ ਕਿਰਪਾ। ਕੀ ਨਾਂ ਤੁਹਾਡਾ? ਹਰਪਾਲ ਕੌਰ, ਤੇ ਕਿੱਥੋਂ ਆਏ ਹੋ? ਜੋਗਾ, ਮਾਨਸਾ ਜ਼ਿਲ੍ਹਾ। ਮਾਨਸੇ ਤੋਂ ਪਹਿਲੀ ਵਾਰੀ ਆਏ ਹੋ? ਹਾਂਜੀ ਪਹਿਲੀ ਵਾਰੀ। ਤੇ ਮੈਂ ਦੇਖਿਆ ਤੁਸੀਂ ਬੜਾ ਔਖੇ ਹੋ ਕੇ ਤੁਰ ਕੇ ਆਂਦੇ ਪਏ ਸੀਗੇ, ਤੇ ਇਹ ਕਿਹੜੀ ਸ਼ਾਇਦ ਤੁਹਾਨੂੰ ਕਿਹੜੀ ਹਿੰਮਤ ਇੱਥੇ ਲੈ ਆਈ ਹੈ ਨਾਲ? ਮਾਲਕ ਦੀ ਉਹਦੀ ਬਸ ਉਹਦੀ ਖੁਸ਼ੀ ਹੋਈ ਬਸ ਇੰਨੀ ਹੈਗੀ ਵੀ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮੈਨੂੰ ਕਿਵੇਂ ਲੈ ਆਈ। ਅੱਛਾ ਹਾਂਜੀ ਮੈਨੂੰ ਕਿਹਾ ਸੀਗਾ ਵੀ ਤੇਰੀ ਸਰਜਰੀ ਹੋਊ, ਕੋਈ ਹੱਲ ਨਹੀਂ ਹੈਗਾ, ਬਲੌਕ ਇੰਨੀ ਹੈਗੀ। ਅੱਛਾ ਮੈਂ ਆਖਿਆ ਮੈਨੂੰ ਸਰਜਰੀ ਦੀ ਕੋਈ ਲੋੜ ਨਹੀਂ ਹੈ, ਸਰੀਰ ਜਿਹੜਾ ਜਿਹਾ ਆਇਆ ਗੁਰੂ ਨੇ ਦੇ ਕੇ ਭੇਜਤੀ ਉਹ ਜੀ ਜਾਣਾ ਹੈ, ਤੁਹਾਨੂੰ ਲੈਣਾ ਕੀ ਹੈ, ਮੈਂ ਰਹਾਂ ਚਾਹੇ ਨਾ। ਅੱਛਾ ਬਹੁਤ ਪਰਿਵਾਰ ਨੇ ਬਹੁਤ ਜ਼ੋਰ ਲਾਇਆ ਵੀ ਸਾਡੀ ਹਾਨੀ ਹੈ ਇਸ ਗੱਲ। ਮੈਂ ਕਿਹਾ ਜਿੱਨੂੰ ਮਰਜ਼ੀ ਲਿਆ ਕੇ ਮੇਰੇ ਸਾਈਨ ਕਰਾ ਲਓ, ਦਵਾਈ ਲਓ ਜਿੱਥੋਂ ਮਰਜ਼ੀ ਦਵਾ ਦਿਓ, ਪਰ ਜਿੰਨੇ ਸਵਾਸ ਨੇ ਤਾਂ ਕਹਿੰਦੇ ਜਿੰਨੇ ਸਵਾਸ ਦਿੱਤੇ ਨੇ ਉਹਨੇ ਆਉਣੇ ਹੀ ਆਉਣੇ ਨੇ, ਫਿਰ ਉਹ ਤਾਂ ਆਉਣਗੇ ਹੀ। ਵੀ ਮੈਂ ਸਰਜਰੀ ਨਹੀਂ ਕਰਾਈ, 4 ਸਾਲ ਹੋ ਗਏ, ਦਵਾਈ ਨਾਲ ਮੈਂ ਬਿਲਕੁਲ ਠੀਕ ਹਾਂ। ਅੱਛਾ ਤੇ ਆਉਣ ਦਾ ਕਿੱਦਾਂ ਬਣਿਆ ਪ੍ਰੋਗਰਾਮ? ਆਉਣ ਦਾ ਪ੍ਰੋਗਰਾਮ 2 ਸਾਲ ਹੋ ਗਏ ਤੇ ਸਾਨੂੰ ਫੜਾਉਂਦਿਆਂ, ਗੁਰੂ ਨੇ ਬਣਾਤਾ ਬਸ ਸੰਗ ਦੇ ਸਾਥ ਨਾਲ ਬਣ ਗਿਆ। ਅੱਛਾ ਤੇ ਕੱਲੀ ਆਏ ਹੋ? ਘਰੋਂ ਪਰਿਵਾਰ ਚੋਂ ਕੱਲੀ। ਅੱਛਾ ਸੰਗ ਨਾਲ। ਅੱਛਾ ਅੱਛਾ, ਨਾਲ ਘਰੋਂ ਕੋਈ ਨਹੀਂ ਗਾ? ਨਾ ਘਰੋਂ ਕੋਈ ਨਹੀਂ, ਘਰੋਂ ਮੈਂ ਕੱਲੀ। ਅੱਛਾ ਨਹੀਂ, ਤੇ ਕਦੋਂ ਇਕੱਲੇ ਆਉਣ ਲੱਗੇ ਤੁਸੀਂ ਪਹਿਲਾਂ ਸੋਚਿਆ ਨਹੀਂ ਕਿ ਇਦਾਂ ਦੀ ਕੰਡੀਸ਼ਨ ਦੇ ਵਿੱਚ ਇਕੱਲੇ ਕਿੱਦਾਂ ਜਾਓਗੇ? ਬਸ ਇੱਕ ਭੈਣ ਪਹਿਲਾਂ ਆਉਂਦੀ ਆ ਇੱਥੇ, ਕਈ ਵਾਰ ਆ ਗਈ, ਉਹਨੇ ਇੰਨੀ ਹਲਾਸ਼ੇਰੀ ਦਿੱਤੀ, ਬਸ ਬਾਕੀ ਮੂੰਹ ਵੀ ਆਏ ਸੀਗਾ ਵੀ ਡਿੱਕਾ ਹੀ ਨਹੀਂ ਕੋਈ ਵੀ ਭਾਵੇਂ ਉੱਥੇ ਰਹਿ ਜੀਏ, ਕੋਈ ਪਰਵਾਹ ਨਹੀਂ ਹੈਗੀ ਬਸ। ਅੱਛਾ ਹਾਂ ਬਸ ਇੰਨਾ ਕਿ ਜ਼ਰੂਰ ਸੋਚਦੀ ਸੀ ਵੀ ਜਾਂਦੀ ਨੂੰ ਨਾ ਕੁਛ ਹੋਵੇ, ਦਰਸ਼ਨ ਹੋ ਜਾਣ ਫੇਰ ਭਾਵੇਂ ਉਹਦੀ ਹੋ ਜੇ ਬਸ। ਆਹ ਗੱਲ ਸੀ। ਨਹੀਂ ਤੁਸੀਂ ਬੜੇ ਖੈਰ ਖੈਰੀਅਤ ਨਾਲ ਵਾਪਸ ਜਾਓਗੇ, ਬਲਕਿ ਹੁਣ ਤੇ ਇੱਥੋਂ ਗੁਰੂ ਤੋਂ ਹੋ ਕੇ ਜਾਣਾ ਤੇ ਹੋਰ ਤੁਸੀਂ ਜਾ ਕੇ ਫਿੱਟ ਹੋ ਜਾਣਾ ਬਸ ਹੋਰ ਸੈੱਟ। ਹਾਂ ਅੱਛਾ ਅੱਛਾ, ਤੇ ਘਰ ਵਾਲਿਆਂ ਨੇ ਕਿਹਾ ਨਹੀਂ ਕਿ ਇਕੱਲੇ ਤੁਸੀਂ ਜਾਣ ਲੱਗੇ ਹੋ ਤੇ ਇਦਾਂ ਦੀ ਤਬੀਅਤ ਦੇ ਵਿੱਚ ਰੋਕਿਆ ਨਹੀਂ ਕਿਸੇ ਨੇ ਘਰੋਂ? ਘਰੋਂ ਕਹਿੰਦੇ ਸੀ ਵੀ ਸਾਡੇ ਨਾਲ ਹੀ ਵਗ ਚੱਲਿਓ, ਫਿਰ ਜਦੋਂ ਮੈਂ ਕਿਹਾ ਤੁਸੀਂ ਜਾਂਦੇ ਉਦੋਂ ਤਾਂ ਐ ਹੁੰਦਾ ਵੀ ਮਗਰ ਘਰੇ ਵੀ ਕਿਸੇ ਨੇ ਰਹਿਣਾ ਹੁੰਦਾ ਹੈਗਾ ਇਸ ਤਰ੍ਹਾਂ। ਬਾਕੀ ਮੈਂ ਉਹਨਾਂ ਨੂੰ ਕਹਿੰਦੀ ਨਹੀਂ, ਹੁਣ ਜੇ ਮੁੰਡਿਆਂ ਨੇ ਕੁੜੀਆਂ ਨੇ ਉਹਨਾਂ ਨੇ ਆਪਦੀ ਤੋਰ ਤੁਰਨਾ, ਫਿਰ ਉਹ ਤਾਂ ਮੇਰੇ ਨਾਲ ਤਾਂ ਉਹਨਾਂ ਨੂੰ ਵੀ ਔਖਾ ਹੈ, ਮੈਨੂੰ ਉਹਨਾਂ ਨਾਲ ਔਖਾ ਹੈ। ਮੈਂ ਕਹਿੰਦੀ ਆ ਵੀ ਟੁੱਟਿਆ ਭੱਜਿਆ ਜਾਂ ਸੰਗ ਮੇਰੇ ਵਰਗਾ ਹੀ ਹੋਵੇ, ਥੋੜਾ ਜਿਹਾ ਮੈਂ ਮੌਲਿਆ ਜਾਣਾ ਜਾ ਕੇ ਰਾਜੀ ਹਾਂ। ਨਹੀਂ ਸੰਗ ਤੇ ਤੁਹਾਡਾ ਸਾਰਾ ਇਕੱਠਾ ਹੀ ਹੈ ਜੀ। ਤੁਹਾਡਾ ਕੀ ਨਾਂ ਜੀ? ਮੈਨੂੰ ਗੁਰਮੀਤ ਕੌਰ। ਤੁਹਾਡੀ ਕਿੰਨੀ ਉਮਰ ਹੈ ਜੀ? ਮਾਤਾ ਜੀ ਇੱਕ ਮਿੰਟ ਹੈ। 60 ਸਾਲ ਦੀ। ਅੱਛਾ ਤੇ ਤੁਹਾਡੀ ਕਿੰਨੀ ਉਮਰ ਹੈ ਜੀ? 75 ਕਰ ਦਿਓ, ਚਲੋ ਤਾਂ 73 ਸਾਲ ਚਲੋ ਅੱਛਾ, ਪਹਿਲੀ ਵਾਰੀ ਦੇਖੀ ਕਿ ਬੀਬੀ ਜੀ ਨੇ ਕਿਹਾ 2 ਸਾਲ ਵਧਾ ਦਿਓ, ਨਹੀਂ ਤਾਂ ਉਦਾਂ ਕਹਿੰਦੇ 2-4 ਸਾਲ ਘਟਾ ਹੀ ਲਈਏ। ਅੱਛਾ ਨਹੀਂ ਜੀ, 53 ਤੇ ਇੱਕੋ ਇਲਾਕੇ ਤੋਂ ਹੀ ਆਏ ਹੋ? ਹਾਂਜੀ ਅਸੀਂ ਮਾਨਸਾ ਜ਼ਿਲ੍ਹਾ, ਪਿੰਡ ਸਾਡਾ
ਜੋਗਾ ਸਿੱਧੂ ਦਾ ਪਿੰਡ। ਅੱਛਾ, ਨਹੀਂ ਤੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੀਆਂ ਸੀ? ਅਸੀਂ ਜੀ ਯਾਤਰਾ ਜਾਂਦੇ ਆ, ਪਟਨਾ ਸਾਹਿਬ ਜਾ ਕੇ ਆਏ, ਹਜੂਰ ਸਾਹਿਬ ਜਾ ਕੇ ਆਏ ਆ, ਸਾਬੋ ਕੀ ਤਲਵੰਡੀ ਦਮਾਦਮ ਸਭ ਜਾ ਕੇ ਆਏ। ਅਸੀਂ ਵੀ ਇਕੱਠੇ ਜਾਂਦੇ ਨੇ, ਸੁਲਤਾਨਪੁਰ ਲੋਧੀ ਗਏ ਆ ਵੀ ਸਾਰੇ ਅਸੀਂ ਨੇ ਤੀਰਥਾਂ ਦੀ ਯਾਤਰਾ ਕਰਦੀ। ਇਹ ਬਾਬੇ ਨਾਨਕ ਦੀ ਤੀਰਥ ਯਾਤਰਾ ਨੂੰ ਸਾਡੀਆਂ ਅੱਖਾਂ ਲੋਚਦੀਆਂ ਸੀ। ਸਾਡੀ 2 ਟਾਈਮ ਦੀ ਅਰਦਾਸ ਸੀ। ਅਸੀਂ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਹੁੰਦੇ ਵੀ ਬਾਬਾ ਜੀ ਸਾਡੀ ਅਰਦਾਸ ਸੁਣੋ। ਇਹ ਸਾਡੀ ਹੁਣ ਅਰਦਾਸ ਪੂਰੀ ਹੋ ਗਈ। ਬਾਕੀ ਸਾਡੀ ਉਮਰ ਦੇ ਹਿਸਾਬ ਸਾਡੀ ਯਾਤਰਾ ਵੀ ਪੂਰੀ ਹੋ ਗਈ। ਸਾਡੇ ਮਨ 'ਚ ਹੁਣ ਆਏ ਕੋਈ ਨਹੀਂ ਵੀ ਜਿਹੜੇ ਗੁਰੂ ਦੇ ਅਸੀਂ ਨੇ ਦਰਸ਼ਨ ਨਾ ਕਰੇ ਸਾਡਿਆਂ ਦੇ। ਸਾਡੀ ਸਾਰੀ ਮਨ ਦੀ ਮਨੋਕਾਮਨਾ, ਅਸੀਂ ਗੁਰੂ ਦੇ ਸਿੱਖ ਬਣੇ ਹੋਏ ਜੀ 32 ਸਾਲ ਹੋ ਗਏ ਅੰਮ੍ਰਿਤ ਛਕਿਆ ਨੂੰ ਸਾਨੂੰ, ਉਦੋਂ ਦੀ ਸਾਡੀ ਭਾਵਨਾ ਸੀ। ਤੇ ਹੁਣ ਸਾਨੂੰ ਆਏ ਕੋਈ ਨਹੀਂ, ਕਦੋਂ ਮਰਜ਼ੀ ਲੈ ਜੇ ਰੱਬ ਜਾਂ ਕੋਈ ਹੋਰ। ਹੁਣ ਸਾਨੂੰ ਆਏ ਨਹੀਂ ਕੋਈ ਤੀਰਥ ਕੰਨੀ ਅਸੀਂ ਰਹਿ ਗਏ, ਸਾਰੇ ਤੀਰਥਾਂ ਦੀ ਯਾਤਰਾ ਕਰਦੇ। ਹਾਂ ਬਸ ਇੰਨਾ ਸਾਡਾ। ਨਹੀਂ ਤੇ ਪਹਿਲੋਂ ਕਦੀ ਜਵਾਨੀ 'ਚ ਤੁਹਾਨੂੰ ਨਿੱਕੇ ਹੁੰਦੇ ਨਹੀਂ ਖਿਆਲ ਆਇਆ ਇੱਥੇ ਆਉਣ ਦਾ? ਨਾ ਉਦੋਂ ਆ ਨਹੀਂ ਸੀ ਸਕਦੇ। ਆ ਨਹੀਂ ਸਕਦੇ ਜੀ, ਉਹ ਕੰਮਾਂ ਦਾ ਪਿਆਰ ਸੀ। ਇੱਕ ਮਿੰਟ, ਹਾਂਜੀ ਇੱਕ ਮਿੰਟ ਦੁਬਾਰਾ ਦੱਸਿਓ ਜੀ। ਅਸੀਂ ਜੀ ਉਹ ਕੰਮਾਂ 'ਚ ਪਿਆਰ ਸੀ, ਬੱਚਿਆਂ 'ਚ ਪਿਆਰ ਸੀ ਵੀ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਵਿਆਹੁਣਾ, ਉਹ ਉਧਰ ਲਿਵ ਲੱਗੀ ਹੋਈ ਸੀ। ਹੁਣ ਬੱਚੇ ਵਿਆਹ ਤੇ ਜਵਾਕ ਹੋ ਗਏ ਉਹਨਾਂ ਦੇ, ਹੁਣ ਅਸੀਂ ਯਾਤਰਾ ਤੇ ਕੰਨੀ ਧਿਆਨ ਦੇ ਤੇ ਗੁਰੂ ਸਿੱਖਾਂ ਦੇ ਕੰਨੀ ਧਿਆਨ ਦੇ ਤੇ ਹੁਣ ਜਿੱਥੇ ਕੋਈ ਸਾਧੂ ਸੰਤਾਂ ਦੇ ਦੀਵਾਨ ਲੱਗਦੇ ਨੇ, ਅਸੀਂ ਕੋਈ ਦੀਵਾਨ ਨਹੀਂ ਛੱਡਿਆ। ਹੁਣ ਅਸੀਂ ਫ੍ਰੀ ਆ, ਫ੍ਰੀ ਕਰਕੇ ਅਸੀਂ ਹੁਣ ਜਿੱਥੇ ਮਰਜ਼ੀ ਜਾ ਸਕਦੇ ਨਾ। ਸਾਡੇ ਬੱਚੇ ਰੋਕਦੇ ਨੇ, ਅਸੀਂ ਬੱਚਿਆਂ ਦਾ ਸਭ ਕੁਝ ਕਰਦੇ। ਹਾਂ ਹੁਣ ਸਾਨੂੰ ਬੱਚੇ ਕਹਿ ਨਹੀਂ ਸਕਦੇ ਵੀ ਤੁਸੀਂ ਕਿਉਂ ਜਾਂਦੇ ਹੋ। ਜਿਹੜਾ ਅਸੀਂ ਆਪਦਾ ਫਰਜ਼ ਦੀ ਮਾਂ ਪਿਓ ਆ ਉਹ ਬੱਚਿਆਂ ਦਾ ਨਿਭਾਤੇ। ਚਲੋ ਆਓ ਜੀ।